अस्सलाम वालेकुम सत श्री अकाल जी। उम्मीद करना कि सारे ठीक होवोगे और अज की वीडियो जी है ये भी इसके दी एग्जामे में ये जी सुहेल भाई ने तो इन्हें अपनी थ्योरी पास की है। दो गलतियां हुई ने इन्हों तो बहुत बहुत मुबारक हो जी। अच्छा जी, वीडियो शुरू करने तो पहला फिर वो चीज़ रिपीट करा कि जो नवे स्टूडेंट ने पहली दफ़ा इस चैनल तो वीडियो देख रहे हैं कि इस चैनल के उत्ते पूरा कोर्स मौजूद है और सारे का सारा फ्री है। तुम अपनी तैयारी बिल्कुल फ्री कर सकते हो, ठीक है जी। और ਜਿਹੜੇ ਨਵੇਂ ਸ਼ੁਰੂ ਕਰਦੇ ਨੇ ਉਹਨਾਂ ਨੂੰ ਹਫ਼ਤਾ 10 ਦਿਨ ਕੁਝ ਸਮਝ ਨਹੀਂ ਆਉਂਦੀ, ਠੀਕ ਹੈ। ਇਸ ਚੀਜ਼ ਤੋਂ ਪਰੇਸ਼ਾਨ ਨਹੀਂ ਹੋਣਾ, ਇਹ ਸਾਰਿਆਂ ਨਾਲ ਹੀ ਚੀਜ਼ ਹੁੰਦੀ ਹੈ। ਤੇ ਵੈਬ ਦੇ ਤੇ ਐਪਲੀਕੇਸ਼ਨ ਹੈ ਗੂਗਲ ਤੋਂ ਐਂਡਰੋਇਡ ਤੇ ਡਾਊਨਲੋਡ ਹੋ ਜਾਏਗੀ, ਆਈਫੋਨ ਤੇ ਜਿਹੜੀ ਆਨਲਾਈਨ ਚੱਲੇਗੀ, ਠੀਕ ਹੈ। ਚਲੋ ਜੀ, ਅੱਛਾ ਜੀ, ਪਹਿਲਾ ਸਵਾਲ ਵੇਖ ਲੈਂਦੇ ਹਾਂ। ਨਿਸ਼ਾਨ ਤੁਸੀਂ ਵੇਖ ਲਿਆ ਕਿ ਨਿਸ਼ਾਨ ਤੁਹਾਨੂੰ ਇਹ ਦੱਸਦਾ ਕਿ ਤੁਹਾਡੀ ਪਹਿਲ ਹੈ। Il segnale raffigurato indica ਨਿਸ਼ਾਨ ਦੱਸ ਰਿਹਾ ਹੈ ਇਨੀਸ਼ੀਓ ਦੀ una strada, ਕਹਿੰਦਾ ਸੜਕ ਸ਼ੁਰੂ ਹੋ ਗਈ ਹੈ। in cui i veicoli hanno, ਇੱਥੇ ਗੱਡੀਆਂ ਜਿਹੜੀਆਂ ਨੇ hanno diritto di precedenza, ਉਹਨਾਂ ਦੀ ਪਹਿਲ ਹੈ। ਫਿਰ ਜਿਹੜੀ ਹੈ ਸੜਕ ਤੇ ਗੱਡੀਆਂ ਹੁੰਦੀਆਂ ਉਹਨਾਂ ਦੀ ਪਹਿਲ ਹੋਵੇਗੀ ਕਿਉਂਕਿ ਨਿਸ਼ਾਨ ਨਹੀਂ ਦੱਸ ਰਿਹਾ ਤੁਹਾਡੀ ਪਹਿਲ ਹੈ। ਦੂਸਰਾ ਸਵਾਲ, ਨਿਸ਼ਾਨ ਨਜ਼ਰ ਆ ਰਿਹਾ ਜਿਹੜਾ 12 ਇਹ ਜਿੱਥੇ ਕੰਤੀਰ stradale ਹੁੰਦਾ ਉੱਥੇ ਵੀ ਹੋ ਸਕਦਾ ਹੈ। La barriera raffigurata segnala, ਕਹਿੰਦਾ barriera ਜਿਹੜਾ ਦਿਖਾਇਆ ਗਿਆ segnala ਦੱਸ ਰਿਹਾ un area occupata, ਵੀ ਇਹ ਏਰੀਆ ਜਿਹੜਾ ਬਿਜ਼ੀ ਹੈ da un cantiere stradale ਦੇ ਨਾਲ। ਵੇਰੋ ਜੀ। ਤੀਸਰਾ ਸਵਾਲ, lo spazio totale di arresto, ਕਹਿੰਦਾ ਜੀ ਟੋਟਲ ਰੁਕਣੇ ਵਾਲੀ ਜਗ੍ਹਾ ਹੈ aumenta, ਵੱਧ ਜਾਏਗੀ se la strada è innevata, ਅਗਰ ਸੜਕ ਦੇ ਉੱਤੇ innevata ਬਰਫ਼ ਪਈ ਹੈ। ਵੇਰੋ ਜੀ, ਜਿਨ੍ਹਾਂ ਪੂਰਾ ਕੋਰਸ ਪੜ੍ਹੇ ਹੈ ਤੇ ਉਹਨਾਂ ਨੂੰ ਪਤਾ ਹੋਵੇਗਾ ਕਿ ਲੋ ਸਪਾਸੀਓ ਟੋਟale di arresto ਕੀ ਹੈ। ਜਿਹੜੇ ਨਵੇਂ ਸਟੂਡੈਂਟ ਨੇ ਉਹਨਾਂ ਨੂੰ ਨਹੀਂ ਪਤਾ ਹੋਣਾ, ਇਤਨਾ ਪਰੇਸ਼ਾਨ ਹੋਣ ਦੀ ਜ਼ਰੂਰਤ ਹੈ। ਚੌਥਾ ਜੀ, il conducente del veicolo sorpassato, ਕਹਿੰਦਾ ਉਸ ਗੱਡੀ ਦਾ ਡਰਾਈਵਰ ਜਿਹੜਾ ਓਵਰਟੇਕ ਹੋ ਰਿਹਾ ਹੈ, ਮਤਲਬ ਦੂਸਰੀ ਗੱਡੀ, ਇਹ ਨਹੀਂ ਸਮਝੋ ਕਿ ਮੈਂ ਗੱਡੀ ਚਲਾ ਰਿਹਾ ਮੈਨੂੰ ਦੂਸਰੀ ਗੱਡੀ ਓਵਰਟੇਕ ਵੀ ਕਰਦੀ ਹੈ, ਠੀਕ ਹੈ। ਪੋਗਰੇ ਜਾ ਰਹੀ ਵੈਲੋਸਿਟà, ਕਹਿੰਦਾ ਉਹ ਰੇਸ ਲਾ ਸਕਦਾ, ਮਤਲਬ ਮੈਂ ਉਸ ਗੱਡੀ ਨਾਲ ਰੇਸ ਲਾ ਸਕਦਾ। con il conducente del veicolo, ਉਸ ਗੱਡੀ ਦੇ ਡਰਾਈਵਰ ਨਾਲ che lo sta sorpassando, ਜਿਹੜਾ ਓਵਰਟੇਕ ਕਰਦਾ ਪਿਆ। ਫਾਲਤੂ ਜੀ, ਅਗਰ ਸਾਨੂੰ ਕੋਈ ਦੂਸਰੀ ਗੱਡੀ ਓਵਰਟੇਕ ਕਰਦੀ ਪਈ ਹੈ ਤੇ ਉਹਦੇ ਨਾਲ ਰੇਸ ਨਹੀਂ ਲਾ ਲੈਣੀ, ਠੀਕ ਹੈ। ਫਾਲਸੋ। ਅੱਛਾ ਜੀ, ਸੱਚ ਇੱਕ ਚੀਜ਼, ਸਕਰੀਨ ਜਿਹੜੀ ਹੈ ਫੁੱਲ ਕਰਕੇ ਵੇਖਿਆ ਕਰੋ, ਉਸ ਤਰ੍ਹਾਂ ਤੁਹਾਨੂੰ ਪੂਰੀ ਸਕਰੀਨ ਦੇ ਉੱਤੇ ਇਸਕੇ ਦਾ ਨਜ਼ਰ ਆਵੇਗਾ, ਠੀਕ ਹੈ। ਪੰਜਵਾਂ ਸਵਾਲ ਜੀ, ਦੀ ਨੋਟ ਤੇ ਕਹਿੰਦਾ ਰਾਤ ਨੂੰ ਇਨ ਕਾਜ਼ੋ ਦੀ ਸੋਸਤਾ, ਕਹਿੰਦਾ ਉਸ ਵੇਲੇ ਸੋਚਤਾ ਕਰਦੇ ਹੋ ਫੌਰੀ ਦਾ ਕਰੇ ਜਾਤੇ ਤੂੰ ਬਾਹਰ। ਇਹ ਓਬਲੀਗਾਟੋਰੀਓ ਤਨੇਰੇ ਅਚੇਜ਼, ਕਹਿੰਦਾ ਲਾਜ਼ਮੀ ਹੈ ਕਿ ਤੁਸੀਂ ਆਨ ਰੱਖੋ ਲੈ ਲੂਚੀ ਆਨਾ ਅਬਲਿਆਂਤੀ ਲਾਈਟਾਂ ਜਿਹੜੀਆਂ ਨੇ। ਫਾਲਸੋ ਜੀ, ਅਗਰ ਕਰੇ ਜਾਤੇ ਤੂੰ ਬਾਹਰ ਹੋ ਗਏ ਤਾਂ ਫਿਰ ਲਾਈਟ ਆਨ ਰੱਖਣ ਦੀ ਜ਼ਰੂਰਤ ਕੋਈ ਨਹੀਂ। ਛੇਵਾਂ ਸਵਾਲ ਜੀ, ਇਸ ਕੌਨਸਿਲਿਆਬਿਲੇ ਗੁਇਦਾਰੇ, ਕਹਿੰਦਾ ਗੁਇਦਾਰੇ ਡਰਾਈਵਿੰਗ ਕਰਨੇ ਦੀ ਤੁਹਾਨੂੰ ਸਲਾਹ ਨਹੀਂ ਦਿੰਦਾ, ਮਤਲਬ ਹੈ ਕਿ ਤੁਸੀਂ ਡਰਾਈਵਿੰਗ ਨਹੀਂ ਕਰਨੀ। quando si ha un stato emotivo, ਜਦੋਂ ਕਹਿੰਦਾ ਤੁਹਾਡੀ ਹਾਲਤ ਇਮੋਟਿਵ ਮਤਲਬ ਇਮੋਸ਼ਨ ਜਜ਼ਬਾਤ ਜਿਹੜੇ ਨੇ ਅਲਤੇਰਾਤ ਹੋਏ ਨੇ, ਚੇਂਜ ਹੋਏ ਨੇ, ਤਬਦੀਲ ਹੋਏ ਨੇ। ਮਸਲਨ ਜ਼ਿਆਦਾ ਖੁਸ਼ ਹੋ, ਜ਼ਿਆਦਾ ਖੁਸ਼ੀ ਹੈ ਬਹੁਤ ਜ਼ਿਆਦਾ, ਫਿਰ ਵੀ ਡਰਾਈਵਿੰਗ ਨਹੀਂ ਕਰਨੀ। ਜ਼ਿਆਦਾ ਪਰੇਸ਼ਾਨ ਹੋ ਫਿਰ ਵੀ ਡਰਾਈਵਿੰਗ ਨਹੀਂ ਕਰਨੀ, ਠੀਕ ਹੈ ਜੀ। ਵੇਰੋ। ਸੱਤਵਾਂ ਸਵਾਲ ਜੀ, sui motocicli, ਕਹਿੰਦਾ ਮੋਟਰਸਾਈਕਲਾਂ ਦੇ ਉੱਤੇ il livello del liquido freni, ਜਿਹੜਾ ਬ੍ਰੇਕਾਂ ਦਾ ਹੈ ਲਿਕੁਇਡ ਦਾ ਲੈਵਲ ਹੁੰਦਾ ਹੈ ਸੀ ਵੈਰੀਫਿਕਾ ਕੰਟਰੋਲਾਂਦੋ, ਕਹਿੰਦਾ ਉਹਨੂੰ ਚੈੱਕ ਕਰਨਾ ਹੈ। ਆਪੋਜ਼ਿਟਾ ਵਸਕੇਤਾ ਇੱਕ ਖਾਸ ਡੱਬੀ ਹੁੰਦੀ ਹੈ ਟਰਾਂਸਪੇਰੈਂਟ ਤੇ ਟਰਾਂਸਪੇਰੈਂਟ। ਵੇਖੋ ਜੀ, ਮੋਟਰਸਾਈਕਲ ਜਿਹੜੇ ਵੱਡੇ ਮੋਟਰਸਾਈਕਲ ਨੇ ਉਹਨਾਂ ਦੇ ਉੱਤੇ ਕਰਕੇ ਇੱਕ ਡੱਬੀ ਲੱਗੀ ਹੁੰਦੀ ਪਲਾਸਟਿਕ ਦੇ ਵਿੱਚੋਂ ਲਿਕੁਇਡ ਨਜ਼ਰ ਆਉਂਦਾ ਪਿਆ ਹੁੰਦਾ ਹੈ। ਅੱਠਵਾਂ ਸਵਾਲ ਜੀ, ਟਰਾਮ ਦਾ ਨਿਸ਼ਾਨ ਹੈ il segnale raffigurato, ਨਿਸ਼ਾਨ ਦਿਖਾਇਆ ਗਿਆ può essere integrato con un dispositivo a due luci rosse, ਕਹਿੰਦਾ ਇਹਦੇ ਨਾਲ ਦੋ ਲਾਲ ਲਾਈਟਾਂ ਵੀ ਲੱਗੀਆਂ ਹੋ ਸਕਦੀਆਂ ਨੇ ਇਸ ਨਿਸ਼ਾਨ ਦੇ ਨਾਲ ਕਿ si accendono, ਜਿਹੜੀਆਂ ਆਨ ਹੋਣ ਦੀਆਂ ਅਲਟਰਨੇਟਿਵamente ਵਾਰੀ ਵਾਰੀ, ਠੀਕ ਹੈ ਜੀ। ਫਾਲਸੋ, ਠੀਕ ਹੈ। ਇਹਨਾਂ ਵੇਰੋ ਕੀਤੇ ਹੈ ਫਾਲਸੋ। ਉਹ ਜਿਹੜੀਆਂ ਲਾਈਟਾਂ ਦੀ ਗੱਲ ਪਿਆ ਕਰਦਾ ਹੈ ਉਹ ਟ੍ਰੇਨ ਤੇ ਹੁੰਦੀਆਂ ਨੇ, ਟ੍ਰੇਨ ਦੇ ਨਿਸ਼ਾਨ ਨਾਲ, ਠੀਕ ਹੈ। ਨਵਾਂ ਸਵਾਲ ਜੀ, ਅੱਛਾ ਨਿਸ਼ਾਨ ਦਾ ਕੀ ਮਤਲਬ ਹੈ? ਇੱਥੇ ਤੁਸੀਂ ਇੱਥੇ ਐਸੀ ਗੱਡੀ ਨਹੀਂ ਚੱਲ ਸਕਦੀ ਜਾਂ ਉਹ ਗੱਡੀ ਵੀ ਨਹੀਂ ਚੱਲ ਸਕਦੀ ਜਿਹੜੀ ਕੋਈ ਐਸਾ ਸਮਾਨ ਲੈ ਕੇ ਜਾ ਰਹੀ ਹੈ ਜਿਹੜੇ ਸਮਾਨ ਨੂੰ ਆਸਾਨੀ ਨਾਲ ਅੱਗ ਲੱਗ ਸਕਦੀ ਹੋਵੇ, ਠੀਕ ਹੈ। ਚਾਹੇ ਉਹ ਰਿਮੋਰਕੀ ਹੋਵੇ ਤੇ ਚਾਹੇ ਦੂਸਰੀ ਗੱਡੀ ਹੋਵੇ। ਇਨ ਪ੍ਰੈਜ਼ੈਂਸਾ del segnale raffigurato, ਕਹਿੰਦਾ ਇਸ ਨਿਸ਼ਾਨ ਦੀ ਮੌਜੂਦਗੀ ਦੇ ਵਿੱਚ ਇਹ consentito, ਇਜਾਜ਼ਤ ਹੈ il traino di veicoli, ਗੱਡੀ ਨੂੰ ਟੋ ਚੈਨ ਕਰਨੇ ਦੀ, ਕਿ ਟਰਾਂਸਪੋਰਟਾਂ prodotti, ਜਿਹੜੀ ਐਸਾ ਸਮਾਨ ਲੈ ਕੇ ਜਾਂਦੀ ਪਈ ਹੋਵੇ facilmente infiammabili, ਜਿਹਨੂੰ ਆਸਾਨੀ ਨਾਲ ਅੱਗ ਲੱਗ ਸਕਦੀ ਹੋਵੇ। ਫਾਲਸੋ ਜੀ, ਨਹੀਂ ਇਜਾਜ਼ਤ। 10 ਨੰਬਰ ਜੀ, in una strada a senso unico di circolazione, ਕਹਿੰਦਾ senso unico ਸੜਕ ਦੇ ਵਿੱਚ
con la segnaletica indicata in figura ਦਾ ਨਿਸ਼ਾਨ ਦੱਸਿਆ ਗਿਆ ਤਸਵੀਰ ਦੇ ਵਿੱਚ ਇਹਦੇ ਨਾਲ si può circolare stando a cavallo ਕਹਿੰਦਾ stando a cavallo ਚੱਲ ਸਕਦੇ ਹੋ dalla striscia di mezzo center ਵਾਲੀ ਲਾਈਨ ਦੇ ਉੱਤੇ ਫਾਲਤੂ ਦੀ stando a cavallo ਕੀ ਹੁੰਦਾ ਜਿਸ ਤਰ੍ਹਾਂ ਘੋੜੇ ਉੱਤੇ ਬਹਿ ਕੇ ਸਵਾਰੀ ਕਰਦੀ ਹੋਈ ਇੱਕ ਲੱਤ ਇੱਕ ਤਰਫ ਦੂਸਰੀ ਤਰਫ ਠੀਕ ਹੈ ਕਹਿੰਦਾ ਇਸ ਤਰ੍ਹਾਂ ਤੁਸੀਂ ਲਾਈਨ ਦੇ ਉੱਤੇ ਚੱਲ ਸਕਦੇ ਹੋ ਮਤਲਬ ਦੋ ਟਾਇਰ ਇੱਕ ਸਾਈਡ ਤੇ ਰੱਖ ਲਓ ਦੋ ਟਾਇਰ ਦੂਸਰੀ ਸਾਈਡ ਤੇ ਲਾਈਨ ਦੇ ਉੱਤੇ ਚੱਲਦੇ ਚਲੋ ਫਾਲਤੂ ਜੀ ਇਸ ਤਰ੍ਹਾਂ ਨਹੀਂ ਚੱਲ ਸਕਦੇ ਅੱਛਾ ਜੀ 11 ਨੰਬਰ ਜੀ motorcycle ਨਾਲ ਚੱਲਣਾ ਮਨਾ ਹੈ divieto di transito motorcycle ਵਾਸਤੇ ਟਾਈਮ ਵੀ ਲਿਖਿਆ il segnale raffigurato consente ਕਹਿੰਦਾ ਨਿਸ਼ਾਨ ਇਜਾਜ਼ਤ ਦਿੰਦਾ ਹੈ il transito dei motocicli motorcycle ਨੂੰ ਚੱਲਣੇ ਦੀ la domenica ਸੰਡੇ ਨੂੰ dalle ore 8 alle ore 20 ਸਵੇਰ 8 ਤੋਂ ਸ਼ਾਮ 8 ਤੱਕ ਫਾਲਸੋ ਜੀ il 12 ਨੰਬਰ ਸਵਾਲ ਜੀ il veicolo S ਕਹਿੰਦਾ S ਗੱਡੀ muovendosi in retromarcia reverse ਵੀ ਕਰਦੀ ਹੈ ਮਤਲਬ ਰਿਵਰਸ ਹੋ ਰਹੀ ਹੈ per immettersi nella circolazione ਟ੍ਰੈਫਿਕ ਦੇ ਵਿੱਚ ਐਂਟਰ ਹੋਣੇ ਵਾਸਤੇ deve suonare ripetutamente il clacson ਕਹਿੰਦਾ ਹਾਰਨ ਨੂੰ ਇਸ ਬਾਰ-ਬਾਰ ਵਜਾਣਾ ਹੈ ਤੁਰੰਤ ਲਾ ਮਨੋਵਰਾ ਇਸ ਮਨੋਵਰੇ ਦੇ ਦੌਰਾਨ ਮਤਲਬ ਜਿਤਨੀ ਦੇਰ ਗੱਡੀ ਰਿਵਰਸ ਵੀ ਕਰਦੀ ਹੈ ਇਸ ਬਾਰ-ਬਾਰ ਹਾਰਨ ਵਜਾਉਂਦਾ ਰਹਿਣਾ ਫਾਲਸੋ ਜੀ 13 ਨੰਬਰ ਜੀ ਅੱਛਾ 13 ਨੰਬਰ ਸਵਾਲ ਤੋਂ ਪਹਿਲੀ ਮੈਂ ਦੱਸ ਦੇਵਾਂ ਇੱਕ ਚੀਜ਼ ਹੈ ਕਿ ਜਿਹੜੀ ਬੱਸ ਦਾ ਫਿਰਮਾਤਾ ਹੁੰਦਾ ਹੈ ਜਾਂ ਜਿਹੜੀ ਫਿਲੋਬਸ ਦਾ ਫਿਰਮਾਤਾ ਹੁੰਦਾ ਹੈ ਜਾਂ ਜਿਸ ਤਰ੍ਹਾਂ ਟਰਾਮ ਹੁੰਦੀ ਹੈ ਇਹਦਾ ਫਿਰਮਾਤਾ ਹੁੰਦਾ ਹੈ ਇਹਨਾਂ ਦੇ ਸਟਾਪ ਦੇ ਨਜ਼ਦੀਕ ਤੁਸੀਂ ਵੇਖਿਆ ਹੋਵੇਗਾ ਕਿ ਕਈ ਜਗ੍ਹਾ ਤੇ ਪੀਲੀਆਂ ਜ਼ਿਗਜ਼ੈਗ ਲਾਈਨਾਂ ਲੱਗੀਆਂ ਹੁੰਦੀਆਂ ਨੇ ਠੀਕ ਹੈ ਅਗਰ ਤੇ ਉਹ ਲਾਈਨਾਂ ਲੱਗੀਆਂ ਨੇ ਉਹਨਾਂ ਲਾਈਨਾਂ ਜਿੱਥੋਂ ਸ਼ੁਰੂ ਹੁੰਦੀਆਂ ਨੇ ਉਸ ਤੋਂ ਪਹਿਲਾਂ ਤੁਸੀਂ ਸੋਚਤਾ ਕਰ ਸਕਦੇ ਹੋ ਅਗਰ ਉਹ ਲਾਈਨਾਂ ਲੱਗੀਆਂ ਨੇ ਠੀਕ ਹੈ ਕੁਝ ਜਗ੍ਹਾ ਤੇ ਨਹੀਂ ਵੀ ਲੱਗੀਆਂ ਜ਼ਿਆਦਾਤਰ ਕੋਈ ਨਹੀਂ ਲੱਗੀਆਂ ਹੁੰਦੀਆਂ ਤੇ ਅਗਰ ਕੋਈ ਨਹੀਂ ਲੱਗੀਆਂ ਫਿਰ 15 ਮੀਟਰ ਫਿਰਮਾਤੇ ਤੋਂ ਦੂਰ ਤੁਸੀਂ ਸੋਚਤਾ ਕਰ ਸਕਦੇ ਹੋ 15 ਮੀਟਰ ਦੇ ਅੰਦਰ ਸੋਚਤਾ ਨਹੀਂ ਕਰਨਾ ਉੱਥੇ ਗੱਡੀ ਖੜੀ ਕਰਨਾ ਮਨਾ ਹੈ 15 ਮੀਟਰ ਦੇ ਅੰਦਰ ਠੀਕ ਹੈ la sosta è vietata ਕਹਿੰਦਾ sosta ਮਨਾ ਹੈ a meno di 15 metri dal segnale di fermata fermata ਦਾ ਨਿਸ਼ਾਨ ਹੈ ਉਸ ਤੋਂ ਕਹਿੰਦਾ 15 ਮੀਟਰ ਤੋਂ ਘੱਟ ਫਿਰਮਾਤਾ ਕਰਨਾ ਮਨਾ sosta ਕਰਨਾ ਮਨਾ ਹੈ ਫਿਰਮਾਤਾ ਕਿਹਦਾ ਕਹਿੰਦਾ ਆਟੋਬੂਸ ਦਾ ਫਿਲੋਬੂਸ ਦਾ veicoli circolanti su rotaie ਜਾਂ ਉਹਨਾਂ ਗੱਡੀਆਂ ਦਾ ਜਿਹੜੀਆਂ ਪੱਟੀ ਉੱਤੇ ਚੱਲਦੀਆਂ ਨੇ qualora ਜਦੋਂ gli spazi di stazionamento ਜਦੋਂ ਕਹਿੰਦਾ ਉਹ ਜਗ੍ਹਾ ਜਿਹੜੀ ਹੈ stazionamento non siano delimitati ਅਗਰ ਉਹਦੀ ਹੱਦਬੰਦੀ ਨਿਸ਼ਾਨਦੇਹੀ ਨਹੀਂ ਹੋਈ ਤੇ ਵੇਰੋ ਜੀ ਠੀਕ ਹੈ ਮਤਲਬ ਅਗਰ ਉੱਥੇ ਲੈਣਾ ਨਹੀਂ ਲੱਗੀਆਂ ਤੇ ਫਿਰ ਕਹਿੰਦਾ 15 ਮੀਟਰ ਤੋਂ ਘੱਟ ਰਹਿ ਕੇ ਸੋਚਤਾ ਕਰਨਾ ਮਨਾ ਹੈ ਵੇਰੋ 14 ਨੰਬਰ ਜੀ il casco è obbligatorio ਕਹਿੰਦਾ ਹੈਲਮਟ ਲਾਜ਼ਮੀ ਹੈ per i conducenti di ciclomotori ਜਿਹੜੀ ਮੋਟਰ ਦਾ ਡਰਾਈਵਰ ਨੇ ਆਦੂ ਉੱਤੇ ਦੋ ਟਾਇਰਾਂ ਵਾਲੀ ਦੇ ਵੇਰੋ 15 ਅੱਛਾ ਜੀ ਤੇ ਸ਼ੌਕ ਜਿਹੜਾ ਲੱਗਦਾ ਉਹਦੀ ਗੱਲ ਕਰਨ ਲੱਗਾ ਇਹਦੇ 'ਚ ਕੀ ਹੁੰਦਾ ਹੈ ਕਿ ਜਿਸਮ ਪੀਲਾ ਹੋ ਜਾਂਦਾ ਹੈ ਪਸੀਨੇ ਠੰਡੇ ਆਉਂਦੇ ਨੇ ਔਰ ਦਿਲ ਜਿਹੜਾ ਇਹ ਤੇਜ਼ੀ ਨਾਲ ਧੜਕਦਾ ਹੈ lo stato di shock ਕਹਿੰਦਾ ਦੀ ਸ਼ੌਕ ਦੀ ਹਾਲਤ ਹੈ si manifesta con pelle molto pallida ਕਹਿੰਦਾ ਪਹਿਲੇ ਜਿਹੜੀ ਜਿਲਦ ਜਿਸਮ ਹੈ molto pallida ਮਤਲਬ ਪੀਲਾ ਹੋ ਜਾਂਦਾ ਹੈ sudorazione fredda ਠੰਡਾ ਪਸੀਨਾ ਹੁੰਦਾ ਹੈ frequenti battiti del cuore ਮਤਲਬ ਦਿਲ ਜਿਹੜਾ ਉਹ ਤੇਜ਼ੀ ਨਾਲ ਧੜਕਦਾ ਹੈ ਫਿਰ quando la carreggiata è occupata ਕਹਿੰਦਾ ਜਦੋਂ carreggiata busy ਹੈ da ciclisti o pedoni ਮਤਲਬ carreggiata ਉੱਤੇ ਸਾਈਕਲ ਵਾਲੇ ਨੇ ਪੈਦਲ ਨੇ non è prudente ਤੇ ਫਿਰ ਕਹਿੰਦਾ non è prudente ਮਤਲਬ ਇਹ ਸੇਵ ਨਹੀਂ ਮਹਿਫੂਜ਼ ਨਹੀਂ sorpassarli ਉਹਨਾਂ ਨੂੰ ਓਵਰਟੇਕ ਕਰਨਾ se non si può rispettare una distanza laterale ਜੇ ਤੁਸੀਂ ਸਾਈਡ ਤੋਂ ਫਾਸਲਾ ਨਹੀਂ ਰੱਖ ਸਕਦੇ sufficiente ਕਾਫੀ ਫਿਰ ਜੀ ਅਗਰ carreggiata ਉੱਤੇ ਸੜਕ ਦੇ ਉੱਤੇ ਕਹਿ ਲਓ ਸਾਈਕਲ ਵਾਲਾ ਚੱਲਦਾ ਪਿਆ ਜਾਂ ਉੱਥੇ ਪੈਦਲ ਹੈ ਤੇ ਤੁਸੀਂ ਉਹਨੂੰ ਕ੍ਰਾਸ ਕਰਨਾ ਚਾਹੁੰਦੇ ਹੋ ਅਗਰ ਤੇ ਡਿਸਟੈਂਸਾ ਕਾਫੀ ਸਾਈਡ ਤੋਂ ਬਚਦਾ ਹੋਵੇ ਫਾਸਲਾ ਤੇ ਫਿਰ ਤੇ ਓਵਰਟੇਕ ਕਰ ਲਓ ਠੀਕ ਹੈ ਅਗਰ ਡਿਸਟੈਂਸਾ ਫਾਸਲਾ ਕਾਫੀ ਨਹੀਂ ਬਚਦਾ ਸਮਝਦੇ ਬਿਲਕੁਲ ਉਹਦੇ ਕੋਲੋਂ ਦੀ ਅਸਾਂ ਗੁਜ਼ਰਨਾ ਹੈ ਤੇ ਫਿਰ ਕਹਿੰਦਾ ਨੋਨ ਹੈ ਪ੍ਰੂਡੈਂਟ ਮਤਲਬ ਇਹ ਮਹਿਫੂਜ਼ ਨਹੀਂ ਸੇਵ ਨਹੀਂ ਇਹ ਕੰਮ ਨਹੀਂ ਫਿਰ ਕਰਨਾ ਠੀਕ ਹੈ ਵੇਰੋ 17 ਨੰਬਰ ਜੀ il segnale raffigurato ਦਾ ਨਿਸ਼ਾਨ ਦਿਖਾਇਆ ਗਿਆ posto in corrispondenza ਕਹਿੰਦਾ ਇਹ ਉੱਥੇ ਲੱਗਾ della fine di un percorso riservato ਜਿੱਥੇ ਰਸਤਾ ਖਤਮ ਹੁੰਦਾ ਹੈ ਰਿਜ਼ਰਵਾਤੋ solo ਇੱਕ ਵਾਲੀ ਦਾ ਕੋਰਸ ਹੈ ਜਿੱਥੇ ਜਿਹੜਾ ਕਹਿੰਦਾ ਰਸਤਾ ਰਿਜ਼ਰਵ ਸੀ ਸਿਰਫ ਰੇਸ ਵਾਲਿਆਂ ਘੋੜਿਆਂ ਵਾਸਤੇ ਫਾਲਸੋ ਜੀ ਔਰ ਸਿਰਫ ਗਲਤ ਇਸ ਵਜ੍ਹਾ ਤੋਂ ਹੋ ਗਿਆ ਜਿਹੜਾ ਕਹਿ ਰਿਹਾ ਕਿ solo ai cavalli da corsa ਜਿਹੜੇ ਰੇਸ ਵਾਲੇ ਘੋੜੇ ਨੇ ਉਹਨਾਂ ਵਾਸਤੇ ਜਿਹੜਾ ਰਿਜ਼ਰਵ ਸੀ ਇਹ ਸਾਰਿਆਂ ਘੋੜਿਆਂ ਵਾਸਤੇ ਚਾਹੇ ਨਾਰਮਲ ਚਲਦੇ ਜਿਹੜੇ ਘੋੜੇ ਜਿਹਨਾਂ ਉੱਤੇ ਬਹਿ ਕੇ ਸਵਾਰੀ ਤੁਸੀਂ ਕਰਦੇ ਹੋ ਪਾਸੇ ਜਾਤਾ ਕਰਦੇ ਹੋ ਜਾਂ ਰੇਸ ਵਾਲੇ ਠੀਕ ਹੈ ਇਹ ਵੀ ਕਿਹਨਾਂ ਦੀ ਗਲਤੀ ਹੋਈ ਹੈ ਇਸ਼ਾਰਾ ਤੋਂ ਨਜ਼ਰ ਆ ਗਿਆ ਇਸ਼ਾਰਾ ਕਿਉਂ ਹੁੰਦਾ ਕਿ ਗੱਡੀਆਂ ਨੂੰ ਉਹਨਾਂ ਦੀ ਚੱਲਣੇ ਨੂੰ ਐਡਜਸਟ ਕਰਦਾ ਹੈ il semaforo in figura serve ਕਹਿੰਦਾ ਇਸ਼ਾਰਾ ਚਾਹੀਦਾ ਹੁੰਦਾ ਹੈ ਜ਼ਰੂਰਤ ਹੁੰਦੀ ਹੈ ਦੀ ਨੋਰਮਾ regolare il passaggio dei veicoli ਗੱਡੀਆਂ ਦੀ ਗੁਜ਼ਰਨੇ ਨੂੰ ਐਡਜਸਟ ਕਰਦਾ ਇਹਨੂੰ ਇਨਕਰੋਚੋ ਚੌਕ ਦੇ ਵਿੱਚ ਵੇਰੋ
Il limite massimo di velocità ਕਹਿੰਦਾ ਜਿਹੜਾ ਮੈਕਸਿਮਮ ਸਪੀਡ ਲਿਮਟ ਹੈ su strada extremamente secondaria tutti di 90 ਕਹਿੰਦਾ 90 ਦੀ ਸਪੀਡ ਹੈ per le autovetture una ਕਾਰਾਂ ਵਾਸਤੇ che trainano un rimorchio ਜਿਹੜੇ rimorchio ਟੋਸ਼ਨ ਕਰਦੇ ਨੇ per trasporto di gommoni o alianti falso ਜੀ ਅਗਰ ਪਿੱਛੇ rimorchio ਹੋ ਗਿਆ ਤਾਂ 90 ਸਪੀਡ ਨਹੀਂ ਰਹਿੰਦੀ ਫਿਰ 20 ਨੰਬਰ ਜੀ è obbligatorio dare la precedenza ਕਹਿੰਦਾ ਲਾਜ਼ਮੀ ਹੈ ਹੱਕ ਦੇਣਾ a destra e a sinistra ਸੱਜੇ ਵੀ ਤੇ ਖੱਬੇ ਵੀ quando da fermi ਜਦੋਂ ਤੁਸੀਂ ਰੁਕੇ ਹੋ ci si immette nella circolazione ਤੇ ਟ੍ਰੈਫਿਕ ਦੇ ਵਿੱਚ ਐਂਟਰ ਹੁੰਦੇ ਵੇ ਜੇ ਅਗਰ ਸੜਕ ਦੀ ਸਾਈਡ ਤੇ ਰੁਕੇ ਆ ਅਸਾਂ ਸੜਕ ਵਿੱਚ ਐਂਟਰ ਹੋਣਾ ਟ੍ਰੈਫਿਕ ਦੇ ਵਿੱਚ ਐਂਟਰ ਹੋਣਾ ਤੇ ਸੱਜੇ ਵੀ ਪਹਿਲ ਦੇਣੀ ਤੇ ਖੱਬੇ ਵੀ ਪਹਿਲ ਦੇਣੀ 21 ਨੰਬਰ ਜੀ nel caso di ingombro della carreggiata ਕਹਿੰਦਾ ਉਹ ਸੂਰਤ ਹੈ ਜਦੋਂ ingombro ਹੋ ਜਾਏ carreggiata ਉੱਤੇ ਰੁਕਾਵਟ ਬਣ ਜਾਵੇ per caduta accidentale del carico ਸਮਾਨ ਡਿੱਗਣੇ ਨਾਲ il conducente deve prevedere ਕਹਿੰਦਾ ਡਰਾਈਵਰ ਜਿਹੜਾ ਖਿਆਲ ਕਰੇ ਆ ਰਿਮੂਵਰੇ ਉਹਨੂੰ ਹਟਾਣੇ ਦਾ il carico ਦਾ ਸਮਾਨ ਹੈ se possibile ਅਗਰ ਮੁਮਕਿਨ ਹੈ ਤਾਂ ਵੇਰੋ ਅਗਰ ਮੁਮਕਿਨ ਹੈ ਜਿਹੜੀ ਚੀਜ਼ ਸਮਾਨ ਡਿੱਗਾ ਉਹਨੂੰ ਹਟਾਉਣ ਦੀ ਕੋਸ਼ਿਸ਼ ਕਰਨੀ ਹੈ la patente di categoria A2 ਕਹਿੰਦਾ A2 ਕੈਟੇਗਰੀ ਦਾ ਲਾਇਸੈਂਸ ਹੈ non consente di condurre ਇਹ ਚਲਾਣੇ ਦੀ ਇਜਾਜ਼ਤ ਨਹੀਂ ਦਿੰਦਾ alcun tipo di triciclo a motore ਕਹਿੰਦਾ ਕਿਸੇ ਵੀ ਕਿਸਮ ਦੇ ਟ੍ਰਿਸਿਕਲੋ ਮੋਟਰ ਹੋਵੇ ਇਹਨੂੰ ਚਲਾਉਣ ਦੀ ਇਜਾਜ਼ਤ ਨਹੀਂ ਦਿੰਦਾ ਫਾਲਤੂ ਜੀ ਕੁਛ ਚਲਾ ਸਕਦੇ ਹੋ 3 ਨੰਬਰ ਸਵਾਲ ਜੀ la responsabilità per danni connessi alla circolazione dei veicoli ਕਹਿੰਦਾ ਉਹ ਨੁਕਸਾਨ ਜਿਹੜਾ ਗੱਡੀ ਦੇ ਚੱਲਣੇ ਨਾਲ ਹੁੰਦਾ ਹੈ ਇਹਦਾ ਜਿਹੜਾ ਰਿਸਪੌਂਸਾਬਿਲਿਟà ਵੇ a carico del conducente del veicolo ਤੇ ਇਹਦੇ ਵਿੱਚ ਕਹਿੰਦਾ ਡਰਾਈਵਰ ਵੀ ਸ਼ਾਮਲ ਹੈ se si tratta di responsabilità penale ਅਗਰ ਇਹ penale ਮਤਲਬ ਜਿਹੜੀ ਲੱਗੇ ਦੀ ਤੇ ਵੇਰੋ ਜੀ ਅਗਰ penale ਲੱਗਦੀ ਹੈ ਤੇ ਉਹ ਡਰਾਈਵਰ ਤੇ ਹੀ ਲੱਗਦੀ ਹੈ ਠੀਕ ਹੈ ਗੱਡੀ ਚਲਾਉਂਦੇ ਐਕਸੀਡੈਂਟ ਹੋ ਜਾਂਦਾ ਹੈ ਅਗਰ ਕੋਈ ਬੰਦੇ ਨੂੰ ਨੁਕਸਾਨ ਹੋ ਜਾਂਦਾ penale ਲੱਗ ਜਾਂਦੀ ਹੈ ਤੇ ਫਿਰ ਉਹ ਸਿਰਫ ਡਰਾਈਵਰ ਤੇ ਲੱਗਦੀ ਹੈ ਠੀਕ ਹੈ ਜੀ 24 ਨੰਬਰ ਜੀ 24 ਨੰਬਰ ਨਿਸ਼ਾਨ ਤੁਸੀਂ ਵੇਖ ਲਿਆ ਅਸੀਂ ਆਪਣੇ ਆਪ ਨੂੰ ਹਮੇਸ਼ਾ ਸੱਜੀ ਸਾਈਡ ਤੇ ਰੱਖਣਾ ਸਾਡੀ ਸਾਈਡ ਬੰਦ ਹੈ ਇਹਦਾ ਕੀ ਮਤਲਬ ਹੈ ਜਿਹੜੀ ਸਾਹਮਣੇ ਤੋਂ ਗੱਡੀ ਆਉਂਦੀ ਹੈ ਅਗਰ ਇੱਥੇ ਇਸ਼ਾਰਾ ਕੋਈ ਨਹੀਂ ਤੇ ਅਸਾਂ ਫਿਰ ਪਹਿਲ ਦੇਣੀ ਹੈ ਸਾਹਮਣੇ ਤੋਂ ਆਉਣ ਵਾਲੀ ਗੱਡੀ ਨੂੰ ਕਿਉਂਕਿ ਸਾਡੀ ਸਾਈਡ ਬੰਦ ਹੈ ਉਹਨਾਂ ਦੀ ਸਾਈਡ ਚੱਲਦੀ ਹੈ il segnale raffigurato obbliga ਨਿਸ਼ਾਨ ਲਾਗੂ ਕਰਦਾ ਹੈ a dare la precedenza ai veicoli ਉਹਨਾਂ ਗੱਡੀਆਂ ਨੂੰ ਪਹਿਲ ਦੇਣੀ ਜੇ provenienti dal senso contrario ਜਿਹੜੀਆਂ ਉਲਟ ਤਰਫ ਤੋਂ ਆ ਰਹੀਆਂ ਨੇ ਉਲਟ ਤਰਫ ਕਿਹੜੀ ਹੈ ਜਿਹੜੀਆਂ ਸਾਨੂੰ ਸਾਹਮਣੇ ਤੋਂ ਆਉਂਦੀਆਂ ਤਾਂ ਸਾਡੀ ਉਲਟ ਸਾਈਡ ਹੋ ਗਈ 5 ਨੰਬਰ ਜੀ ਨਿਸ਼ਾਨ ਕਿੱਥੇ ਵੇ ਹਸਪੀਟਲ ਸਾਹਮਣੇ ਹੋ ਸਕਦਾ ਹੈ il segnale raffigurato è posto ਨਿਸ਼ਾਨ ਮੌਜੂਦ ਹੈ in corrispondenza ਸਾਹਮਣੇ di un ospedale hospital è vero lo spazio di frenatura aumenta ਕਹਿੰਦਾ spazio di frenatura ਵੱਧ ਜਾਏਗੀ se la strada è bagnata ਅਗਰ ਸੜਕ ਗਿੱਲੀ ਹੈ ਵੇਰੋ ਜੇਕਰ ਸੜਕ ਗਿੱਲੀ ਹੈ spazio di frenatura ਵੱਧ ਜਾਏਗੀ ਕਿਉਂ ਗੱਡੀ ਸੜਕ ਦੇ ਗਿੱਲੇ ਹੋਣੇ ਦੀ ਵਜ੍ਹਾ ਤੋਂ ਜ਼ਿਆਦਾ ਜਗ੍ਹਾ ਲਵੇਗੀ ਰੁਕਣੇ ਵਾਸਤੇ ਦੂਰ ਜਾ ਕੇ ਰੁਕੇਗੀ 27 ਨੰਬਰ giungendo all'incrocio ਕਹਿੰਦਾ ਚੌਕ ਤੇ ਪਹੁੰਚੇ ਹੋ rappresentato in figura ਤਸਵੀਰ ਦਿਖਾਇਆ ਗਿਆ il veicolo D ਕਹਿੰਦਾ ਜੀ D ਗੱਡੀ ਹੈ passa prima del veicolo B ਨਾਲੋਂ ਪਹਿਲਾਂ ਗੁਜ਼ਰੇਗੀ ਵੇਰੋ ਜੀ D ਵੇਖੋ B ਨਾਲੋਂ ਪਹਿਲਾਂ ਗੁਜ਼ਰੇਗੀ ਕਿਉਂਕਿ B ਜਿਹੜੀ ਹੈ ਇਹਦੀ ਖੱਬੀ ਸਾਈਡ ਮਤਲਬ D ਜਿਹੜੀ ਹੈ ਸੱਜੀ ਸਾਈਡ ਤੇ ਆ ਰਹੀ ਹੈ B ਦੇ ਤੇ ਜਿਹੜੀ ਸੱਜੀ ਸਾਈਡ ਤੇ ਉਹਦੀ ਪਹਿਲ ਹੁੰਦੀ ਹੈ 28 ਨੰਬਰ ਜੀ ਨੀਲ ਰਿਮੋਰਕਿਓ ਕਹਿੰਦਾ ਅੱਛਾ ਇੱਕ ਚੀਜ਼ ਮੈਂ ਪਹਿਲਾਂ ਦੱਸ ਦੇਵਾਂ ਫਿਰ ਤੁਹਾਨੂੰ ਆਸਾਨੀ ਨਾਲ ਸਮਝ ਆ ਜਾਏਗੀ ਕਿ ਜਿਹੜੇ ਰਿਮੋਰਕਿਓ ਹੁੰਦੇ ਨੇ ਇਹਨਾਂ ਦੇ ਵਿੱਚ ਇੱਕ ਹੈਂਡ ਬ੍ਰੇਕ ਵੀ ਹੁੰਦੀ ਹੈ ਹੈਂਡ ਬ੍ਰੇਕ ਕਦੋਂ ਲੱਗਦੀ ਹੈ ਜਦੋਂ ਚਲਦਿਆਂ ਹੋਇਆਂ ਅੱਲਾ ਨਾ ਕਰੇ ਪਿੱਛੋਂ ਰਿਮੋਰਕਿਓ ਉਤਰ ਜਾਂਦਾ ਮਤਲਬ ਕੋਈ ਜੰਪ ਲੱਗਦਾ ਜਾਂ ਕਿਸੇ ਵੀ ਤਰੀਕੇ ਉਤਰ ਜਾਂਦਾ ਪਿੱਛੋਂ ਤੇ ਉਹ ਹੈਂਡ ਬ੍ਰੇਕ ਆਟੋਮੈਟਿਕ ਲੱਗ ਜਾਂਦੀ ਕਿਸ ਤਰ੍ਹਾਂ ਲੱਗਦੀ ਹੈ ਉਹ ਇੱਕ ਤਾਰ ਦੀ ਹੁੰਦੀ ਹੈ ਉਹ ਅੱਗੋਂ ਹੁੱਕ ਨਾਲ ਪਾਈ ਹੁੰਦੀ ਹੈ ਅਗਲੀ ਗੱਡੀ ਦੇ ਨਾਲ ਠੀਕ ਹੈ ਜਦੋਂ ਰਿਮੋਰਕਿਓ ਉਤਰਨਾ ਉਹ ਤਾਰ ਹੁੱਕ ਨਾਲ ਪਈ ਹੁੰਦੀ ਹੈ ਜਦੋਂ ਰਿਮੋਰਕਿਓ ਪਿੱਛੇ ਛਿੱਕੇਦਾ ਖਿੱਚੀ ਲੱਗੇ ਦੀ ਉਹਨੂੰ ਉਸ ਤਾਰ ਨੂੰ ਵੀ ਖਿੱਚੀ ਲੱਗਦੀ ਬੇਸ਼ੱਕ ਉਹ ਤਾਰ ਟੁੱਟ ਜਾਏ ਜਦੋਂ ਰਿਮੋਰਕਿਓ ਉਤਰਨਾ ਬੇਸ਼ੱਕ ਉਹ ਤਾਰ ਟੁੱਟ ਜਾਂਦੀ ਲੇਕਿਨ ਉਹ ਆਪਣਾ ਕੰਮ ਕਰ ਜਾਏਗੀ ਹੈਂਡ ਬ੍ਰੇਕ ਲਾ ਜਾਏਗੀ ਠੀਕ ਹੈ ਇਸ ਚੀਜ਼ ਦੀ ਗੱਲ ਕਰਨ ਲੱਗਾ ਨੀਲ ਰਿਮੋਰਕਿਓ ਕਹਿੰਦਾ ਰਿਮੋਰਕਿਓ ਦੇ ਵਿੱਚ presente un dispositivo di sicurezza ਕਹਿੰਦਾ ਇੱਕ ਸਿਕਿਉਰੇਸਾ ਵਾਲੀ ਹਿਫਾਜ਼ਤ ਵਾਲੀ ਇੱਕ dispositivo ਇੱਕ ਚੀਜ਼ ਸੌਖੇ ਲਫ਼ਜ਼ਾਂ ਚ ਕਹਿ ਲਓ ਇੱਕ ਡਿਵਾਈਸ ਇੱਕ ਚੀਜ਼ ਮੌਜੂਦ ਹੈ ਕਿ in caso di sganciamento accidentale ਵ ਜਦੋਂ ਹਾਦਸਾਤੀ ਤੌਰ ਤੇ sganciamento ਹੋ ਜਾਂਦਾ ਹੈ ਜੋ ਰਿਮੋਰਕਿਓ ਉਤਰ ਜਾਂਦਾ ਹੈ aziona automaticamente ਕਹਿੰਦਾ ਉਹ ਆਟੋਮੈਟਿਕ ਆਨ ਹੋ ਜਾਂਦੀ ਹੈ ਜਿਹੜੀ ਉਹ ਚੀਜ਼ ਹੈ il freno di stazionamento ਹੈਂਡ ਬ੍ਰੇਕ ਜਿਹੜੀ ਹੈ ਵੇਰੋ ਠੀਕ ਹੈ ਜੀ ਉਸ ਹੈਂਡ ਬ੍ਰੇਕ ਦੀ ਗੱਲ ਕਰਦਾ ਪਿਆ 29 ਨੰਬਰ in una strada inevata ਕਹਿੰਦੇ ਜਿੱਥੇ strada inevata ਮਤਲਬ ਉਹ ਸੜਕ ਜਿੱਥੇ ਬਰਫ਼ਬਾਰੀ ਹੋ ਰਹੀ ਹੈ ਜਾਂ ਬਰਫ਼ ਡਿੱਗੀ ਹੈ ਜਿਸ ਤਰ੍ਹਾਂ ਉਹ ਵਾਈਟ ਹੁੰਦੀ ਹੈ
ਕਹਿੰਦਾ in una strada innevata ਉਹ ਸੜਕ ਜਿੱਥੇ ਇਨੇਵਾਤਾ ਬਰਫ਼ ਪਈ ਹੈ ਅਦਰੈਂਸਾ ਦਲ veicolo e minore ਕਹਿੰਦਾ ਉੱਥੇ ਗੱਡੀ ਦੀ ਗ੍ਰਿਪ ਰੋਡ ਗ੍ਰਿਪ ਘੱਟ ਹੋਵੇਗੀ ਕਿ su una strada ghiacciata ਉਹ ਸੜਕ ਦੇ ਨਾਲ ਜਿੱਥੇ ghiacciata ਬਰਫ਼ ਜੰਮੀ ਹੈ ਫਾਲਸੋ ਜੀ ਜਿੱਥੇ ਬਰਫ਼ ਜੰਮੀ ਹੁੰਦੀ ਹੈ ਉੱਥੇ ਗ੍ਰਿਪ ਘੱਟ ਹੁੰਦੀ ਹੈ ਠੀਕ ਹੈ ਜੀ 3 ਨੰਬਰ ਜੀ se si acquista una batteria ਕਹਿੰਦਾ ਅਗਰ ਤੁਸੀਂ ਬੈਟਰੀ ਖਰੀਦਦੇ ਹੋ per auto ਗੱਡੀ ਵਾਸਤੇ si può consegnare quella esausata ਕਹਿੰਦਾ ਤੁਸੀਂ ਉਹਨੂੰ ਡਿਲੀਵਰ ਕਰ ਸਕਦੇ ਹੋ ਅਲ ਰਿਵੈਂਡੀਟੋਰੇ ਜਿਹੜੀ ਤੁਹਾਡੀ ਇਸਤੇਮਾਲਸ਼ੁਦਾ ਬੈਟਰੀ ਹੈ ਕਹਿੰਦਾ ਉਹਨੂੰ ਤੁਸੀਂ ਦੇ ਸਕਦੇ ਹੋ ਜਿਹੜਾ ਬੈਟਰੀਆਂ ਵੇਚਦਾ che provvederà a ritirarla ਜਿਹੜਾ ਤੁਹਾਡੇ ਕੋਲ ਲੈ ਲਵੇਗਾ senza ulteriori costi aggiuntivi ਬਿਨਾਂ ਐਕਸਟਰਾ ਪੈਸੇ ਲਏ ਤੋਂ ਵੇਖੋ ਜੀ ਅਗਰ ਅਸੀਂ ਬੈਟਰੀ ਖਰੀਦਨੇ ਆ ਜਿਹੜੀ ਪੁਰਾਣੀ ਬੈਟਰੀ ਇਸਤੇਮਾਲਸ਼ੁਦਾ ਅਸੀਂ ਉਹ ਜਿਹੜੇ ਬੈਟਰੀਆਂ ਸੇਲ ਕਰਦੇ ਨੇ ਉਹਨਾਂ ਨਹੀਂ ਦੇ ਸਕਨੇ ਆ ਉਹ ਬਿਨਾਂ ਐਕਸਟਰਾ ਪੈਸੇ ਲੈਣ ਤੋਂ ਲੈ ਲੈਂਦੇ ਠੀਕ ਹੈ ਜੀ ਲਓ ਜੀ ਅੱਜ ਦੀ ਵੀਡੀਓ ਕਾਫੀ ਹੈ ਤੇ ਇਨਸ਼ਾਅੱਲਾ ਮਿਲਨੇ ਆ ਨੈਕਸਟ ਵੀਡੀਓ ਤੇ ਓਕੇ ਜੀ ਅੱਲਾਹ ਹਾਫਿਜ਼ ਸਤਿ ਸ਼੍ਰੀ ਅਕਾਲ ਜੀ